ਰਾਓ ਨੇ ਸ਼ੀਨੇ ਦੀ ਗੱਲ ਸੁਣੀ ਤੇ ਉੱਚੀ ਸਾਰੀ ਹੱਸ ਪਿਆ। ਉਹ ਇਨਕਲਾਬ ਤੁਹਾਡੇ ਆਉਣਾ ਕੋਈ ਨਹੀਂ, ਜੇ ਕਿਤੇ ਆਏਗੀ ਆ ਕਾਜ਼ੇ ਕਦਾ ਤਾਂ ਤੁਸਾਂ ਮੇਰੀ ਕੰਡ ਪਿੱਛੇ ਆਪ ਹੀ ਲੁਕਦਿਆਂ ਫਿਰਨਾ ਕਿ ਸਾਨੂੰ ਬਚਾ ਲੈ। ਮੇਰੀ ਮੰਨੋ ਤੇ ਅਡੋਲ ਭੁੱਟੋ ਦੇ ਪਿੱਛੇ ਹੀ ਲੱਗ ਟੁਰੋ। ਐਵੇਂ ਕਾਨੂੰ ਖੁੱਚਾਂ ਕੱਢਦੇ ਤੇ ਧੂੜਾਂ ਫੱਕਦੇ ਫਿਰਦੇ ਹੋ। ਆਹੋ ਤੇਰੀ ਤੇ ਤੇਰੇ ਭੁੱਟੋ ਦੀ। ਸ਼ੀਨੇ ਨੇ ਅੱਗੋਂ ਫੈਂਸ ਤੋਲਿਆ। ਜਜ਼ੀਆ ਦੇਣਾ ਸ਼ੁਰੂ ਕਰਨਾ ਹੀ ਕਿ ਨਹੀਂ? ਮੈਂ ਤੇ ਆਨਾ ਅਜੇ ਵੀ ਕੁਝ ਨਹੀਂ ਜੇ ਵਿਗੜਿਆ ਤੇ ਭੁੱਟੋ ਨੂੰ ਲੀਡਰ ਮੰਨ ਲਵੋ। ਜਗੀਰਦਾਰ ਤੇ ਕੀ ਹੋਇਆ, ਖਾਨਦਾਨੀ ਤੇ ਹੈ ਨਾ, ਤਾਈਓ ਤੇ ਪਿਆ ਲੜਦਾ, ਨਹੀਂ ਤਾਂ ਚਲੋਖਣਾ ਮਾਫੀ ਮੰਗ ਕੇ ਬਾਹਰ ਬੂਲ ਟੁਰ ਜਾਂਦਾ। ਸ਼ੀਨਾ ਕਾਬਲ ਖਾ ਕੇ ਕੁਝ ਬੋਲਣ ਲੱਗਾ ਸੀ ਕਿ ਰਾਓ ਨੇ ਝੱਟ ਅੱਗੋਂ ਦੀ ਬਲਿਆ। ਯਾਰ ਤੂੰ ਮਹੀਨੇ ਦਾ ਚੰਦਾ ਆਨਾ, ਭੈੜਿਆ ਹਜ਼ਾਰਾਂ ਮਹੀਨੇ, ਜਿਹਨੂੰ ਆਖੇ ਜਦੋਂ ਆਖੇ ਜਿੱਥੇ ਆਖੇ ਅੱਪੜ ਜਾਇਆ ਕਰਨਗੇ। ਸਾਨੂੰ ਤਾਂ ਯਾਰ ਦੀ ਯਾਰੀ ਨਾਲ ਏ। ਸ਼ੀਨਾ ਜਿਵੇਂ ਸੱਚੀ ਮੁੱਚੀ ਖਿੱਚ ਗਿਆ ਸੀ। ਫਿਰ ਰਾਓ ਨੂੰ ਜਹੀ ਲੈ ਕੇ ਕੁਝ ਮੰਦਾ ਚੰਗਾ ਬੋਲਣ ਲੱਗਾ, ਪਰ ਧੱਲੋ ਨੇ ਉਸ ਵੇਲੇ ਉਹਨੂੰ ਕੰਨੀ ਛਿੱਕ ਕੇ ਚੁੱਪ ਕਰਾ ਦਿੱਤਾ। ਚੰਗਾ ਫਿਰ ਇਹ ਬੰਦਾ ਵੇਖ ਲੈ, ਇਹ ਆਵਿਆ ਕਰੇਗਾ ਮਤਾ ਫਿਰ ਪਿਆ ਆਖੇ ਮੈਂ ਇਹਨੂੰ ਨਹੀਂ ਜਾਣਦਾ। ਸ਼ੀਨਾ ਗੱਲ ਬੁਲਾਉਂਦਾ ਹੋਇਆ ਬੋਲਿਆ। ਬਸ ਉਦੋਂ ਦੀਆਂ ਧੱਲੋ ਦੀਆਂ ਸਿੱਧੀਆਂ ਹੋਈਆਂ ਰਾਓ ਨਾਲ। ਪਹਿਲੇ 15 ਦਿਨਾਂ ਵਿੱਚ ਹੀ ਉਹਨੇ ਰਾਓ ਵੱਲੇ 2-3 ਫੇਰੇ ਕੱਟ ਦਿੱਤੇ। ਪਹਿਲੀ ਵਾਰ ਜਦੋਂ ਉਹ ਰਾਓ ਦੇ ਘਰ ਗਿਆ ਤੇ ਜਿਵੇਂ ਉਹਨੇ ਧੱਲੋ ਨੂੰ ਅੰਦਰ ਬਿਠਾ ਕੇ ਖਾਤਰ ਸੇਵਾ ਕੀਤੀ, ਉਹਦੇ ਤੋਂ ਧੱਲੋ ਦੇ ਆਨੇ ਅੱਡੇ ਦੇ ਅੱਡੇ ਹੀ ਰਹਿ ਗਏ। ਉਹਨੇ ਆਪਣੇ ਮੂੰਹੋਂ ਹੀ ਮੈਨੂੰ ਸਾਰੀ ਕਥਾ ਆਣ ਕੇ ਸੁਣਾ ਮਾਰੀ। ਯਾਰ ਮੈਂ ਰਾਓ ਵੱਲ ਗਿਆ ਤੇ ਉਹ ਮੈਨੂੰ ਅੰਦਰ ਆਪਣੇ ਡਰਾਇੰਗ ਰੂਮ ਵਿੱਚ ਲੈ ਗਿਆ। ਡਰਾਇੰਗ ਰੂਮ ਵਿੱਚ ਪੈਰ ਧਰਦਿਆਂ ਮੈਨੂੰ ਜਾਪਿਆ ਜਿਵੇਂ ਮੈਂ ਫਲਕੀ ਅੱਪੜ ਗਿਆ ਹਾਂ। ਏਸੀ ਨਾਲ ਠਰਿਆ ਜਹਾਜ਼ ਜਿੱਡਾ ਕਮਰਾ, ਸੂਫੇ ਕਲੀਨ, ਮਸਹਿਰੀਆਂ, ਕੰਧਾਂ ਤੋਂ 12 ਸਿੰਗੇ ਝਾਗਣ, ਵਿੱਚ ਕਲਾਵਾ ਕੱਤਦੇ ਸਿੰਘਾਂ ਵਾਲੇ ਸੰਡੇ ਵੀ, ਸਖਣੀਆਂ ਅੱਖਾਂ। ਮੈਨੂੰ ਤੇ ਹੈਬੂ ਜੈ ਨੇ ਆਣ ਕੇ ਰਿਹਾ। ਉਹ ਤੇ ਜਦੋਂ ਛੱਤ ਨਾਲ ਲਮਕਦੇ ਝਾੜ ਫਾਨੂਸ ਉੱਤੇ ਮੇਰੀ ਨਿਗਾਹ ਪਈ ਤਾਂ ਕਿਤੇ ਜਾ ਕੇ ਮੇਰਾ ਹਾਂ ਟਿਕਾਣੇ ਹੋਇਆ। ਬਲੌਰ ਦੀ ਐਸੀ ਅਜਗਾਹ ਖੱਖਰ, ਵਿੱਚੋਂ ਦਰਜਨਾਂ ਰੰਗ ਸਨ ਜਿਹੜੇ ਮੇਰੇ ਵੱਲ ਪਲਮ ਦੇ ਟੁਰੇ ਆਉਂਦੇ ਸਨ। ਵੇਖਣ ਵਾਲੀ ਸ਼ੈ ਸੀ, ਸਿੱਧਾ ਚਾਈਨਾ ਤੋਂ ਹੀ ਮੰਗਵਾਇਆ ਆ ਜਾਪਦਾ ਸੀ। ਉਧਰੋਂ ਰਾਓ ਦੇ ਆਖਣ ਤੇ ਪਹਿਲਾਂ ਠਰਿਆ ਆ ਗਿਆ, ਫਿਰ 2 ਝੱਟ ਨਾ ਲੰਘੇ ਤੇ ਤੱਤਾ। ਰੋਟੀ ਦਾ ਤੇ ਦੋਸਤ ਮੈਂ ਤੈਨੂੰ ਕੁਝ ਦੱਸ ਹੀ ਨਹੀਂ ਸਕਦਾ। ਇੰਨੀਆਂ ਡਿਸ਼ਾਂ ਕਿ ਮੇਰੇ ਲਈ ਗਿਣਨੀਆਂ ਔਖੀਆਂ ਹੋ ਗਈਆਂ। ਮੈਨੂੰ ਤੇ ਅੰਦਰੇ ਅੰਦਰ ਆਵੇ ਆਪਣੇ ਆਪ ਤੇ ਘਾਟ। ਵਾਸਾ ਤੇ ਵੇਖੋ ਜਿਵੇਂ ਕਿਸੇ ਮਹਿਲ ਵਿੱਚ ਆ ਵੜਿਆ ਹੋਵਾਂ। 7 ਅਫਲਾਕੀ। ਉਹ ਸਰਕਾਰੀ ਘਰ ਸਾਡਾ ਖਬਰੇ ਕਿਹੜੇ ਜ਼ਮਾਨਿਆਂ ਦਾ ਟਠਮਾਨ ਜਿਹਾ। ਮੈਨੂੰ ਆਪਣੇ ਪਿਓ ਤੇ ਕਚੀਚੀਆਂ ਆਵਣ। ਏਡਾ ਵੱਡਾ ਅਫਸਰ ਹੋ ਕੇ ਕਿੱਥੇ ਕਿੱਥੇ ਰੋਲਦਾ ਫਿਰਦਾ। ਸਾਨੂੰ ਜੋ ਕੁਝ ਲਿਆਂਦਾ ਮਹੀਨੇ ਦੇ ਮਹੀਨੇ
ਬਚਤਾਂ ਕੱਢ ਕੇ ਸਾਰੇ ਦਾ ਸਾਰਾ ਅੜਦਲੀ ਨੂੰ ਫੜਾ ਕੇ ਗਿਣਦਾ ਹੈ। ਜੋ ਕੁਝ ਲਿਆਂਦਾ ਮਹੀਨੇ ਦੇ ਮਹੀਨੇ ਬਚਤਾਂ ਕੱਢ ਕੇ ਸਾਰੇ ਦਾ ਸਾਰਾ ਅੜਦਲੀ ਨੂੰ ਫੜਾ ਕੱਤਦਾ ਹੈ। ਇਹ ਲੈ ਬਈ ਹੁਣ ਘਰ ਸਾਡੇ ਦੀਆਂ ਇਹਦੇ ਵਿੱਚੋਂ ਹੀ ਲੋੜਾਂ ਥੋੜਾਂ ਪੂਰੀਆਂ ਕਰਨੀਆਂ ਨਹੀਂ। ਮਾਂ ਮੇਰੀ ਹਰ ਵੇਲੇ ਨਿੱਕੇ ਬਾਲਾਂ ਨੂੰ ਸੱਜੇ ਖੱਬੇ ਆਂਢ ਗੁਆਂਢ ਕੋਈ ਨਾ ਕੋਈ ਸ਼ੈ ਵਸਤ ਮੰਗ ਲਿਆਵਣ ਤੇ ਚਾੜੀ ਰੱਖਦੀ। ਮਾਂ ਮੇਰੀ ਹਰ ਵੇਲੇ ਨਿੱਕੇ ਬਾਲਾਂ ਨੂੰ ਸੱਜੇ ਖੱਬੇ ਆਂਢ ਗੁਆਂਢ ਕੋਈ ਨਾ ਕੋਈ ਸ਼ੈ ਵਸਤ ਮੰਗ ਲਿਆਵਣ ਤੇ ਚਾੜੀ ਰੱਖਦੀ। ਗੁਆਂਢੀ ਲੋਕ ਭਾਵੇਂ ਮੂੰਹ ਤੇ ਕੁਝ ਨਹੀਂ ਆਖਦੇ, ਪਰ ਅੰਦਰ ਖਾਨੇ ਝੁਰਦੇ ਤੇ ਵਿਸ ਘੋਲਦੇ। ਤੇ ਮੈਂ ਆਪ ਕੰਨੀ ਸੁਣੇ ਨੇ ਇਹ ਅਫਸਰੀਆਂ ਪਈਆਂ ਯਬਦੀਆਂ ਨੇ, ਸਾਰਾ ਦਿਨ ਬੂਹੇ ਹੀ ਪੱਟੀ ਰੱਖਦੇ ਨੇ। ਕਦੀ ਇਹਨਾਂ ਨੂੰ ਸੂਈ ਦਿਓ, ਕਦੀ ਧਾਗਾ, ਕਦੀ ਹਲਦੀ, ਕਦੀ ਲੂਣ, ਕਦੀ ਮਿਰਚ, ਕਦੀ ਚਾਹ ਦੀ ਪੱਤੀ, ਕਦੀ ਇਸਤਰੀ, ਕਦੀ ਕੋਈ ਛੋਟੀ ਮੇਜ਼, ਕਦੀ ਕੋਈ ਚਾਹ ਦੇ ਕੱਪ, ਪਲੇਟਾਂ, ਪਿਰਚਾਂ। ਹੋਈ ਨਾ ਹੋਈਓ ਹੀ ਸਹੀ, ਸ਼ਰਮ ਹੀ ਆਉਣੋਂ ਹੀ ਰਹੀ ਨੇ, ਸ਼ਰਮ ਹੀ ਆਉਣੋਂ ਰਹੀ ਨੇ। ਰਾਓ ਨੇ ਉਹਨੂੰ ਸੋਚਾਂ ਵਿੱਚ ਡੁੱਬਿਆ ਵੇਖ ਕੇ ਉਹਦਾ ਧਿਆਨ ਸਾਹਮਣੇ ਪੈ ਅੰਬਾਂ ਵੱਲ ਕਰਾਇਆ। ਇਹ ਲੰਗੜਾ ਜੇ, ਇਹ ਦੁਸਹਿਰੀ, ਇਹ ਟਪਕਾ। ਅੱਲਾ ਬਖਸ਼ੇ ਅੱਬਾ ਜੀ ਨੂੰ, ਬੜੀਆਂ ਸਾਂਝਾਂ ਵਾਲੇ ਜੀ ਸਨ। ਅਸੀਂ ਤੇ ਬਸ ਉਹਨਾਂ ਦੀਆਂ ਖੱਟੀਆਂ ਹੀ ਬਹਿ ਖਾਨੇ ਆ। ਤੱਲੋ ਨੇ ਰਾਓ ਦੇ ਹੱਥੋਂ ਕਾਤਰ ਖਾਧੀ ਤੇ ਉਸ ਵੇਲੇ ਜਾ ਕੇ ਕਿਤੇ ਉਹਨੂੰ ਆਪਣਾ ਧਰਤੀ ਉੱਤੇ ਹੋਵਣ ਸਹੀ ਹੋਇਆ। ਇਸ ਤੋਂ ਪਿੱਛੇ ਉਹ ਜਿੰਨਾ ਚਿਰ ਰਾਓ ਕੋਲ ਬੈਠਾ, ਰਾਓ ਉਹਨੂੰ ਭੁੱਟੋ ਦੇ ਇਨਕਲਾਬ ਦੀਆਂ ਗੱਲਾਂ ਸੁਣਾਉਂਦਾ ਰਿਹਾ। ਤੱਲੋ ਨੂੰ ਇਹ ਗੱਲਾਂ ਚੰਗੀਆਂ ਤਾਂ ਨਹੀਂ ਸਨ ਲੱਗਦੀਆਂ, ਪਰ ਉਹ ਆਪਣੇ ਆਪ ਨੂੰ ਗੁੜਿਆ ਤੇ ਸਾਊ ਬੰਦਾ ਦੱਸਣ ਲਈ ਵਿੱਚੋਂ ਕੋਈ ਨਾ ਕੋਈ ਸੋਭਾ ਦਾ ਪੱਖ ਲੱਭ ਕੇ ਹੰਗੂਰਾ ਦਿੰਦਾ ਰਿਹਾ। ਇੰਜ ਕੀਤਿਆਂ ਉਹਨੂੰ ਉਂਝ ਵੀ ਆਪਣੀ ਸੂਝਵਾਨੀ ਵਿੱਚ ਵਾਧਾ ਹੁੰਦਾ ਜਾਪਦਾ ਸੀ ਤੇ ਨਾਲੇ ਕੁਝ ਲਿਬਰਲ ਜਿਹਾ ਹੋਣਾ ਵੀ। ਮਗਰੋਂ ਉਹ ਕਈ ਵਾਰ ਮਹੀਨਾ ਲੈਣ ਵੀ ਗਿਆ, ਪਰ ਇਸ ਕੰਮ ਤੋਂ ਛੇਤੀ ਹੀ ਉਹਦਾ ਜੀ ਅਖਤਾ ਪੈ ਗਿਆ। ਮਹੀਨੇ ਦੇ ਮਹੀਨੇ ਜਾ ਕੇ ਇੱਕ ਚੰਗੇ ਭਲੇ ਬੰਦੇ ਨੂੰ ਕੁਝ ਪੈਸਿਆਂ ਲਈ ਰਾਹ ਜਾਂਦਿਆਂ ਦੀ ਖੇਚਲ ਪਾਉਣਾ ਉਹਨੂੰ ਕੁਝ ਜੱਚਦਾ ਨਹੀਂ ਸੀ। ਉਹ ਵੱਖਰੀ ਗੱਲ ਸੀ ਕਿ ਰਾਓ ਉਹਦੇ ਕੁਝ ਆਖਣ ਵੇਖਣ ਤੋਂ ਬਿਨਾਂ ਹੀ ਉਹਦੇ ਖੀਸੇ 'ਚ ਕੁਝ ਨਾ ਕੁਝ ਤਲਕਾ ਛੱਡਦਾ ਸੀ। ਚਿੱਠੀਆਂ ਟਾਈਪ ਕਰਕੇ ਮੈਂ ਸਾਹਿਬ ਦੇ ਅੱਗੇ ਧਰੀਆਂ। ਉਹ ਚੁੱਪ ਕੀਤਾ, ਘੁੱਗੀ ਮਾਰੀ ਗਿਆ। ਖਬਰੇ ਕਿਧਰੇ ਜਾਣ ਨੂੰ ਕਾਲਾ ਪਿਆ ਆ ਸੀ। ਮੈਨੂੰ ਸ਼ਾਮੇ ਘਰ ਆਉਣ ਦੀ ਫਟੀਕ ਵੀ ਨਾ ਪਾਈਓ ਸੂ। ਮੈਂ ਸ਼ੁਕਰਾਨਾ ਕੀਤਾ। ਛੁੱਟੀ ਕਰਕੇ ਘਰ ਜਾਂਦਿਆਂ ਮੇਰਾ ਧਿਆਨ ਇੱਕ ਵਾਰੀ ਫਿਰ ਤੱਲੋ ਵੱਲ ਨਿਕਲ ਗਿਆ। ਅੰਮ੍ਰਿਤਸਰ ਟੀਵੀ ਚਾਲੂ ਹੋਣਾ ਸੀ ਤੇ ਉਹ ਵੀ ਹਿੰਦੁਸਤਾਨੀ ਫਿਲਮ ਨਾਲ। ਪੂਰਾ ਮੁਲਕ ਹੀ ਫਾਵਾ ਹੋ ਗਿਆ। ਟੀਵੀ ਉਦੋਂ ਵਿਰਲੇ ਵਿਰਲੇ ਲੋਕਾਂ ਕੋਲ ਹੀ ਸੀ, ਤਾਂ ਵੀ ਬਾਜ਼ਾਰ ਵਿੱਚ ਸਿਲਵਰ ਮਹਿੰਗਾ ਹੋ ਗਿਆ। ਪਲੇਟਾਂ, ਪਰਾਤਾਂ, ਲੋਕਾਂ ਨੂੰ ਸਿਲਵਰ ਦਾ ਜੋ ਕੁਝ ਲੱਭਿਆ ਉਹਨਾਂ ਐਂਟੀਨਿਆਂ ਉੱਤੇ ਜਾ ਚਾੜਿਆ। ਕਿਸੇ ਆਖਜੂ ਦਿੱਤਾ ਸੀ ਕਿ ਸਿਲਵਰ ਲਾਇਆ ਅੰਮ੍ਰਿਤਸਰ ਇੰਝ ਹੀ ਵਿਖਾਲੀ ਦੇਵੇਗਾ ਜਿਵੇਂ ਲਾਹੌਰ ਵਿਖਾਲੀ ਦਿੰਦਾ। ਮੱਲਿਆਂ 'ਚ ਟੀਵੀ ਵਾਲੇ ਘਰਾਂ ਦੀ ਪੁੱਛ ਪ੍ਰਤੀਤ ਵੱਧ ਗਈ। ਤੱਲੋ ਮੈਨੂੰ ਇੱਕ ਸੜਕ ਤੇ ਮਿਲ ਪਿਆ। ਯਾਰਾ ਹਿੰਦੁਸਤਾਨੀ ਮੰਡਵਾ ਪਿਆ ਲੱਗਦਾ ਹੈ। ਆਹੋ ਪਿਆ ਲੱਗਦਾ ਹੈ। ਵੇਖਣ ਨੂੰ ਜੀ ਕਰਦਾ ਹੈ। ਕਰਨਾ ਤਾਂ ਚਾਹੀਦਾ ਹੈ।
ਪਰ ਕਿੱਥੇ ਵੇਖੀਏ। ਰਾਓ ਵੱਲ ਆ ਜਾਵੀਂ, ਮੈਂ ਕਦੀ ਮਿਲਿਆ ਨਹੀਂ, ਬਸ ਸੁਣਿਆ ਹੀ ਹੋਇਆ ਤੂੰ ਉੱਥੋਂ। ਇੰਨਾ ਥੋੜ੍ਹਾ, ਤੂੰ ਇੰਝ ਕਰੀ ਮੇਰੇ ਵੱਲ ਆ ਜਾਵੀਂ, ਮੈਂ ਆਪੇ ਲੈ ਜਾਵਾਂਗਾ ਤੈਨੂੰ। ਇਸ ਤਰ੍ਹਾਂ ਮੈਂ ਪਹਿਲੀ ਵਾਰੀ ਰਾਓ ਨੂੰ ਮਿਲਿਆ, ਅਜੀਬ ਜਿਹਾ ਹੀ ਲੱਗਾ। ਉਹ ਮੈਨੂੰ ਮੋਟਾ ਚਬੁਗਦਰ, ਰੇੜਾ ਚਾਲ ਟੋਰ, ਥਲ ਥਲ ਕਰਦਾ ਹੱਸੇ ਤੇ ਪੂਰਾ ਕਮਰਾ ਧਮਕ ਜਾਵੇ। ਖਰਾਸ ਦੀ ਆਵਾਜ਼ ਵਿੱਚ ਉਹਦਾ ਬੋਲਣ, ਬਿਤਰ ਬਿਤਰ ਕਰਕੇ ਅਗਲੇ ਦੇ ਮੂੰਹ ਨੂੰ ਹੀ ਤੱਕੀ ਜਾਵੇ। ਘੜੀ ਦੀ ਚੇਨ ਨੂੰ ਉੱਚੀ ਉੱਚੀ ਖੜਕਾਉਂਦਾ ਹੋਇਆ ਉਹਦੀਆਂ ਅੱਖਾਂ ਕਮਰੇ 'ਚ ਫੇਰੀਆਂ ਕੱਟਦਿਆਂ ਕੱਟਦਿਆਂ ਆ ਕੇ ਮੇਰੀਆਂ ਅੱਖਾਂ ਨਾਲ ਖਹਿ ਖਹਿ ਜਾਵਣ, ਜਿਵੇਂ ਪ੍ਰਾਹੁਣੇ ਬਾਲਾਂ ਨੂੰ ਮਾਵਾਂ ਦੇ ਕੁੱਛੜੋਂ ਕੱਢਣ ਲਈ ਮਜਮਾਨ ਬਾਲ ਖੇਖਣ ਕਰਦੇ ਨੇ। ਉਹਨੇ ਮੇਰੇ ਨਾਲ ਗੱਲਾਂ ਛੋਣ ਤੇ ਬਥੇਰਾ ਢਿੱਲ ਮਾਰਿਆ, ਪਰ ਮੈਨੂੰ ਪਛੜੇ ਹੋਏ ਨੂੰ ਅੱਗੋਂ ਕੋਈ ਗੱਲ ਔੜੀ ਔੜਦੀ ਹੀ ਨਹੀਂ ਸੀ ਪਈ। ਇਸ ਲਈ ਮੈਂ ਹੂੰ ਹਾਂ ਤੂੰ ਅਗੇਰੇ ਨਾ ਵੱਧ ਸਕਿਆ। ਫਿਲਮ ਮੁੱਕੀ ਤੇ ਰਾਓ ਸਾਨੂੰ ਤੁੰਨਿਆਂ ਤੂਸਿਆਂ ਨੂੰ ਬਾਹਰਲੇ ਗੇਟ ਤਾਈਂ ਛੱਡਣ ਆਇਆ। ਕੋਠੀ ਦੇ ਵਲਗਣ ਵਿੱਚ ਹੀ ਬੂਹੇ ਦੇ ਨੇੜੇ ਕਰਕੇ ਮਾਲ ਡੰਗਰ ਦੀਆਂ ਕੁੜਾਂ ਸਾਹਮਣੇ ਟਰੈਕਟਰ ਟਰਾਲੀ ਖਲੋਤੀ ਸੀ। ਟਰਾਲੀ ਦੀ ਡੱਕੀ ਵਿੱਚ ਕੁਝ ਕਾਮੇ ਮੁਜ਼ਾਰੇ ਪੈਰਾਂ ਭਾਰ ਬੈਠੇ ਮੱਝ ਪੈ ਸੇਕਦੇ ਸਨ। ਰਾਓ ਨੂੰ ਆਉਂਦਾ ਵੇਖ ਕੇ ਉਹ ਸਾਰੇ ਆਪਣੀ ਥਾਂ ਉੱਠ ਕੇ ਖਲੋ ਗਏ। ਵਿੱਚ ਉਹਨਾਂ ਦੇ ਕਾਢਾ ਵੀ ਸੀ। ਇਹ ਕਾਢਾ ਹੀ ਫਿਲਮ ਵੇਖਦਿਆਂ ਸਾਡੇ ਅੱਗੇ ਸੀਨੀਆਂ ਲਿਆ ਧਰਦਾ ਰਿਹਾ, ਖਾਵਣ ਪੀਵਣ ਵਾਲੀਆਂ ਸ਼ਾਮਾਂ ਦੀਆਂ। ਉਸ ਵੇਲੇ ਨਿੱਕੀ ਜਿੰਨੀ ਖੇਸੀ ਦੀ ਬੁਕਲ ਮਾਰੀ ਆਪਣੇ ਲੋਕਾਂ 'ਚ ਖਲੋਤਾ ਉਹ ਗੱਭਰੂ ਪਿਆ ਜਾਪਦਾ ਸੀ, ਜਿਵੇਂ ਅਚਨਚੇਤੀ ਕੱਦ ਕੱਢ ਗਿਆ ਹੋਵੇ। ਉਹਦੀਆਂ ਗੱਲਾਂ ਮੱਚ ਦੇ ਚਾਨਣ ਨਾਲ ਖਿੜੀਆਂ ਹੋਈਆਂ ਸਨ, ਰੱਤੇ ਗੁਲਾਬਾਂ ਵਾਂਗ। ਤੂੰ ਕੀ ਪਿਆ ਕਰਨਾ ਇੱਥੇ? ਰਾਓ ਨੂੰ ਵੇਖਦਿਆਂ ਸਾਰ ਕੌਰਿਆ। ਚੱਲ ਦੌੜ ਅੰਦਰ। ਕਾਢੇ ਦੀਆਂ ਦਗਦੀਆਂ ਗੱਲਾਂ ਫਿੱਕੀਆਂ ਪੈ ਗਈਆਂ। ਮੱਚ ਦੇ ਲੰਬੂ ਵੀ ਇੱਕੋ ਵੇਰ ਝੌਂ ਗਏ। ਕਾਢਾ ਇਕੱਲਾ ਜਿਹਾ ਹੋ ਕੇ ਕੀੜੀ ਚਾਲੇ ਟੁਰ ਪਿਆ ਉੱਥੋਂ ਅੰਦਰ ਨੂੰ। ਅਜੇ ਦਿਨ ਖਲਾ ਹੀ ਸੀ, ਧੱਲੋ ਮੈਨੂੰ ਲੈਣ ਆ ਗਿਆ। ਰਾਓ ਦੀ ਗੱਡੀ ਉਹਦੇ ਥੱਲੇ ਸੀ। ਅਸੀਂ ਟੁਰੇ ਤੇ ਰਾਹ ਵਿੱਚ ਉਹ ਮੈਨੂੰ ਹਲੂਣ ਕੇ ਆਖਣ ਲੱਗਾ, ਅੱਜ ਖਾਣਾ ਹੈ ਰਾਓ ਵੱਲੇ। ਉਹਨੂੰ ਕੀ ਗਿੱਦੜ ਸਿੰਘੀ ਸੁੰਘਾ ਛੱਡੀ ਆ, ਹਰ ਵੇਲੇ ਤੇਰਾ ਹੀ ਪੁੱਛਦਾ ਰਹਿੰਦਾ। ਗੱਡੀ ਘੱਲੀ ਸੂਲ ਚੇਚੀ। ਮੈਨੂੰ ਸੁਣ ਕੇ ਬੜਾ ਅਚੰਭਾ ਹੋਇਆ। ਮੈਂ ਤੇ ਰਾਓ ਨੂੰ ਇੱਕੋ ਵਾਰੀ ਮਿਲਿਆ ਸਾਂ, ਮੁੜ ਕੇ ਤੇ ਕਦੀ ਸੁਆਬੀ ਨਹੀਂ ਸੀ ਲੱਗਿਆ। ਇਸ ਲਈ ਮੈਂ ਧੱਲੋ ਨੂੰ ਕੀ ਜਵਾਬ ਦਿੰਦਾ, ਚੁੱਪ ਕਰਕੇ ਬੈਠਾ ਰਿਹਾ। ਕੋਠੀ ਆਪਣੇ ਤੇ ਰਾਓ ਮੈਨੂੰ ਗਲਵੱਕੜੀ ਪਾ ਕੇ ਇੰਝ ਮਿਲਿਆ ਜਿਵੇਂ ਕੋਈ ਆਪਣੇ ਬਹੁ ਪੁਰਾਣੇ ਸੱਜਣ ਨੂੰ ਚਿਰਾਂ ਪਿੱਛੋਂ ਚਾਣਚੱਕ ਮਿਲ ਪੈਂਦਾ। ਤੁਸੀਂ ਆਉਂਦੇ ਨਹੀਂ ਜੇ, ਆ ਜਾਇਆ ਕਰੋ। ਮਿਲਿਆਂ ਗਿਲਿਆਂ 100 ਪਾਰ ਹੌਲਾ ਹੋ ਜਾਂਦਾ ਬੰਦੇ ਦਾ। ਉਹ ਗਿਲਾ ਕਰਦਿਆਂ ਮੈਨੂੰ ਅੰਦਰ ਵੱਲ ਲੈ ਟੁਰਿਆ। ਧੱਲੋ ਸਾਹਿਬ, ਤੁਸੀਂ ਟੈਲੀਫੋਨ ਤੇ ਬਹਿ ਜਾਓ। ਇਹਨਾਂ ਅਫਸਰਾਂ ਦੀ ਆਦਤ ਹੁੰਦੀ ਹੈ ਤੋੜੇ ਵਿਖਾਵਣ ਦੀ। ਇਸ ਲਈ ਇੱਕ ਨੂੰ ਚੇਤੇ ਕਰਾ ਦਿਓ ਅੱਜ ਦੇ ਖਾਣੇ ਦਾ। ਤੁਸੀਂ ਨਹੀਂ ਨਾ ਜਾਣਦੇ। ਹਾਲ ਕਮਰੇ 'ਚ ਵੜਦੇ ਹੀ ਰਾਓ ਨੇ ਨਾਲ ਟੁਰਦੇ ਧੱਲੋ ਨੂੰ ਆਖਿਆ। ਧੱਲੋ ਉਸੇ ਵੇਲੇ ਨਾਲ ਦੇ ਕਮਰੇ 'ਚ ਜਾ ਵੜਿਆ। ਰਾਓ ਮੇਰੇ ਨਾਲ ਸੋਫੇ ਉੱਤੇ ਹੋ ਬੈਠਾ। ਅੰਦਰੋਂ ਕਿਸੇ ਨੂੰ ਸੱਦਿਓ ਸੂ। ਥੋੜੇ ਝੱਟ ਮਗਰੋਂ ਕਾਢਾ ਅੰਦਰ ਆਇਆ। ਉਹ ਆਪਣੇ ਸਿੰਨੇ ਹੱਥਾਂ ਨੂੰ ਕੁੜਤੇ ਨਾਲ ਪੂੰਝਦਾ ਪਿਆ ਸੀ। ਰਾਓ ਦਾ ਉਹਦੇ ਤੇ ਧਿਆਨ ਨਾ ਪਿਆ।
हाँ जी बाबिओ पी पू लेंदे हो कि निरे सूफी ही हो। राओ मैनू पुछया। बस कदी कदाई वो भी जे लभ जावे। मैं आख्या। राओ मेरी गल सुन के उच्ची सारी हसिया। ओला नहीं जे रखदे तुसी, इहो चंगा लगदा मैनू। खबरे तां ही तुहाडा ख्याल आउंदा रहिंदा। परों भरार आए सो तुसी एक बार तलो होरां नाल, वेख लो मैनू हाले ताईं चेते हो। तलो भी तुहानू दसणगे मैं कितना चेते करदा रहना तुहानू। अज दा ते मैं उन्हां नू खास करके आप आखिया। बड़ी मेहरबानी जी तुहाडी। मैं हौली जी बोलिया। मेहरबानी कादी, असी ते हाँ बंदियां दी कदर करन वाले, कोई बंदा ते होवे। हाँ ये तलो शीने होरां दे बेली ने। शीना मेरा हानी है, दोवें इको पार्टी ने। ये किसानां मजदूरां दे दर्दी। आखे किसान मजदूर राज लियाउणा है, ਜਿਹੜਾ आया होया है वो इन्हां नूं नज़र ही नहीं आउंदा। मैं भुट्टो साहब नूं मन्ना, ये वट खांदे ने, खास करके शीने होरी। मैं हसना विचों विच। एक गल दसां मैं, जदों इन्हां दीयां अखां विच झाकणा बड़ा कुछ दिस पैंदा है मैनूं। मूंहों जरूर खवाणा हुंदा है, अखां ही दिल दी बखीली कर जांदियां ने। समझे हो ना? हाँ जी। खबरे किथे मोए पै ने, ना पानी ना धानी। काड़ा उदों दा आके बूहे नेड़े ही मुन्ने वांगू ठुकिया खलोता सी। राओ भी होनी, राओ दी होनी उहदे उत्ते निगाह पई। काढ़िया सूर दिया तुखमा तेनू सुनदा क्यों नहीं? काढ़ा झट अगां हो के दंदियां जुलकांदा बोलिया। मैं ते किदाई दा आया खलोता। पुछ लो भावें, तुसी गल पे करदे से, इसलिए चुप कीती रहा। तेथों शक्ल नहीं विखाई जाती, मचला बन के खलोता रहा। चम ना लवा ले मेथों, चल पानी लिया अंदरों। काढ़ा चुप करके बूहे हल परत पिया। परतदियां मेरे वल तकियो सो। गोरे मुख उत्ते उहदियां काले पूंडां वांग उलीकियां अखां मेरियां नज़रां नूं हवा दे बेमलूमे जे बुले वांग अपना आप छुआ के लंघियां। मेरे हां नूं एक सूई जी चुभी, विस दा तुपका मेरियां नाड़ां थाणियों रलकिया। साहब जी तत्ता ही लियावां ना? आहो ते होर। राओ गजिया। मैं आख्या खबरे ठरिया। ठरे तेरे प्यो दी केड़ी रोते हो? ढेक चालियां ना कर तो दफा हो जा। काढ़े ने मुड़ मेरे नाल निगाह छुआई, जिवें पहली सट दे निशाने ते वजन दा पक पिया करदा होवे। राओ मैनू आदा पिया सी, असी जिमीदार लोग अख दे ते सुझाणू हुन्ने। अफसरां एहलकारां नाल नित दा वाह हुंदा है साडा। अख ही दस दिंदी है सानू टोकरे हेठ आउणा सू या नहीं। मैनू कोई गल भी नहीं सी आउंदी पई। एक दो वारी इवें सेरी मारिया मैं। गैर जही मेरियां अखां विच उलरदी आउंदी सी। नाड़ां विच कुछ दुखदा जापदा पिया सी। मेरा सारा वजूद तरेलियो तरेली हो गया। तलो दूजे कमरे विचों मूँह कढ़ के राओ नूं फोन ते किसी अफसर नाल गल करन लई सद्दिया ते मैं अडोल ही बन्ने निकल गया।